अस्सलाम वालेकुम, सत श्री अकाल, नमस्कार दोस्तों। ਅੱਜ ਫਿਰ ਸਾਡੇ ਨਾਲ ਜੁੜੇ ਹਨ ਜਸ਼ਨ ਸਿੰਘ ਬਾਜਵਾ ਜੀ ਅਮਰੀਕਾ ਤੋਂ ਔਰ ਜੀ ਖਾਸ ਟਾਪਿਕ ਤੇ ਗੱਲ ਕਰਾਂਗੇ ਔਰ ਉਹ ਟਾਪਿਕ ਹੈ ਕਿ ਕੈਨਾਲ ਸਿਸਟਮ ਪੰਜਾਬ ਦੀ ਅਗਰ ਅਗਰੇਰੀਅਨ ਹਿਸਟਰੀ ਦੇ ਅੰਦਰ ਅਸੀਂ ਜਾਣਦੇ ਹਾਂ ਤੇ ਕੈਨਾਲ ਸਿਸਟਮ ਜਿਹੜਾ ਗੋਰੇ ਨੇ ਇੱਥੇ ਵਿਛਾਇਆ ਸੀ ਉਹਦੀ ਖਾਸ ਇੰਪੋਰਟੈਂਸ ਹੈ। ਉਸ ਦੇ ਨਾਲ ਇੱਥੇ ਕੀ ਇਨਕਲਾਬ ਆਉਂਦਾ ਹੈ, ਕਿਸ ਤਰੀਕੇ ਦੇ ਨਾਲ ਉਹਦੇ ਚ ਨਵੇਂ ਸ਼ਹਿਰ ਵਸਦੇ ਹਨ ਔਰ ਅਲਟੀਮੇਟਲੀ ਉਹਨਾਂ ਦਾ ਮੋਟਿਵ ਕੀ ਸੀ। ਇਹਦੇ ਤੇ ਗੱਲਬਾਤ ਕਰਾਂਗੇ, ਲੇਕਿਨ ਉਸ ਤੋਂ ਪਹਿਲੇ ਅਸੀਂ ਜਸ਼ਨ ਸਿੰਘ ਬਾਜਵਾ ਜੀ ਉਹਨਾਂ ਤੋਂ ਇਹ ਜਾਣਾਂਗੇ ਕਿ ਇਹਨਾਂ ਕੋਲ ਕੀ ਸੋਰਸ ਹੈ ਜਿਸ ਰਾਹੀਂ ਇਹਨਾਂ ਦਾ ਪੂਰਾ ਕੈਨਾਲ ਸਿਸਟਮ ਦਾ ਇੱਕ ਅਥੈਂਟਿਕ ਡਾਕੂਮੈਂਟ ਇਹਨਾਂ ਕੋਲ ਆਉਂਦਾ ਹੈ ਔਰ ਜਿਸ ਰਾਹੀਂ ਅਸੀਂ ਅੱਜ ਗੱਲਬਾਤ ਕਰਾਂਗੇ। ਬਾਜਵਾ ਜੀ ਆਇਆਂ ਨੂੰ। ਥੈਂਕ ਯੂ ਜੀ। ਬਾਜਵਾ ਸਾਹਿਬ, ਇਹ ਦੱਸੋ ਕਿ ਤੁਹਾਡੇ ਕੋਲ ਕਿਸ ਸੋਰਸ ਦੇ ਨਾਲ ਇਹ ਸਾਰੀ ਇਨਫੋਰਮੇਸ਼ਨ ਆਉਂਦੀ ਹੈ ਕੈਨਾਲ ਸਿਸਟਮ ਦੇ ਬਾਰੇ ਜਿਹੜੀ ਹੈ, ਔਰ ਇਹ ਕਿਤਨਾ ਅਥੈਂਟਿਕ ਔਰ ਵੈਲਿਡ ਤੁਹਾਡੇ ਕੋਲ ਡਾਕੂਮੈਂਟ ਹੈ। ਸੋ ਇਹ ਐਕਚੁਅਲੀ ਜਿਹੜੀ ਇਨਫੋਰਮੇਸ਼ਨ ਪਰਸਨਲੀ ਲਾਈਕ ਮੇਰੇ ਜਿਹੜੇ ਗ੍ਰੇਟ ਗ੍ਰੈਂਡਫਾਦਰ ਸੀਗੇ, ਉਹਨਾਂ ਦਾ ਨਾਮ ਸੀ ਕਪੂਰ ਸਿੰਘ ਬਾਜਵਾ, ਤੇ ਉਹਨਾਂ ਜਿਹੜਾ PhD ਉਹਨਾਂ ਨੇ ਉਸ ਟਾਈਮ ਤੇ 1925 ਦੇ ਵਿੱਚ ਦੇ ਦੌਰ ਦੇ ਵਿੱਚ ਉਹਨਾਂ ਨੇ PhD ਕੀਤੀ ਸੀਗੀ। ਤੇ ਉਹਨਾਂ ਦਾ ਜਿਹੜਾ PhD ਦਾ ਥੀਸਿਸ ਦਾ ਟੌਪਿਕ ਸੀਗਾ ਉਹ ਸੀ ਇਕਨੋਮਿਕ ਇਫੈਕਟਸ ਆਫ ਪੰਜਾਬ ਕਨਾਲ ਕਾਲੋਨੀਜ਼। ਤੇ ਜਿਸ ਤਰ੍ਹਾਂ ਮੈਂ ਆਪਣੇ ਜਿਸ ਤਰ੍ਹਾਂ ਐਂਸੈਸਟਰਸ ਬਾਰੇ ਲੱਭਦੇ ਲਾਈਕ ਮੈਨੂੰ ਫਾਈਨਲੀ ਲਾਈਕ ਉਹਨਾਂ ਦਾ ਜਿਹੜਾ ਥੀਸਿਸ ਦਾ ਜਿਹੜਾ ਉਹ ਡਾਕੂਮੈਂਟ ਮਿਲਿਆ, ਤੇ ਉਹਦੇ ਕਰਕੇ ਫਿਰ ਮੈਨੂੰ ਕਿਉਰਿਓਸਿਟੀ ਹੋਈ ਪਈ ਉਹਨਾਂ ਨੇ ਕੀ ਲਿਖਿਆ ਸੀ ਉਸ ਟਾਈਮ ਦੇ ਉੱਤੇ। ਤੇ ਮੈਂ ਫਿਰ ਉਹ ਜਿਸ ਤਰ੍ਹਾਂ ਡਾਕੂਮੈਂਟ ਪੜ੍ਹਿਆ ਤੇ ਫਿਰ ਉਹ ਕਾਫੀ ਲਾਈਕ ਮੈਨੂੰ ਜਿਹੜੀ ਉਸ ਚੀਜ਼ ਬਾਰੇ ਲਾਈਕ ਨੌਲੇਜ ਆਈ ਕਿ ਜਿਸ ਤਰ੍ਹਾਂ ਕਿਸ ਤਰ੍ਹਾਂ ਵੀ ਜਿਹੜੇ ਨਵੇਂ ਸ਼ਹਿਰ ਜਿਹੜੇ ਨੇ ਉਹ ਵਸਾਏ ਗਏ। ਤੇ ਉਹ ਬੜਾ ਉਹਨਾਂ ਨੇ ਡੀਟੇਲ ਦੇ ਵਿੱਚ ਉਸ ਥੀਸਿਸ ਦੇ ਵਿੱਚ ਡਿਸਕ੍ਰਾਈਬ ਕੀਤਾ ਹੈ ਕਿ ਇਹ ਕਿਸ ਤਰ੍ਹਾਂ ਕਨਾਲ ਕਾਲੋਨੀਜ਼ ਜਿਹੜੀਆਂ ਬਣੀਆਂ ਤੇ ਫਿਰ ਉਹ ਕਿਸ ਤਰ੍ਹਾਂ ਹੌਲੀ ਹੌਲੀ ਜਿਹੜੀਆਂ ਨੇ ਉਹਨਾਂ ਦੇ ਵਿੱਚ ਅੱਗੇ ਜਿਹੜਾ ਪ੍ਰੋਗਰੈਸ ਲਾਈਕ ਹੋਇਆ, ਕਿਉਂਕਿ ਇਨੀਸ਼ੀਅਲੀ ਲਾਈਕ ਬਿਲਕੁਲ ਜੰਗਲ ਦਾ ਇਲਾਕਾ ਸੀ ਐਂਡ ਇਵੈਂਚੁਅਲੀ ਫਿਰ ਜਿਸ ਤਰ੍ਹਾਂ ਆਮ ਸ਼ਹਿਰਾਂ ਦੇ ਵਿੱਚ ਸਹੂਲਤਾਂ ਤੇ ਉਹ ਹੌਲੀ ਹੌਲੀ ਜਿਹੜੇ ਸ਼ਹਿਰ ਹੈ ਉਹ ਚੇਂਜ ਹੋਣ ਲੱਗ ਗਏ। ਤੇ ਸਾਰੇ ਜਿਹੜੀ ਇੰਟਰਸਟਿੰਗ ਗੱਲ ਇਹ ਸੀ ਕਿਉਂਕਿ ਡੈਫੀਨਿਟਲੀ ਉਹਨਾਂ ਦਾ PhD ਥੀਸਿਸ ਸੀਗਾ, ਉਹਨਾਂ ਨੇ ਕਾਫੀ ਬੜੀ ਅੱਛੀ ਤਰ੍ਹਾਂ ਡਾਕੂਮੈਂਟ ਕੀਤਾ। ਤੇ ਪਰ ਕਿਉਂਕਿ ਹੁਣ ਆਬਵੀਅਸਲੀ ਜੇ ਤੁਸੀਂ ਕੋਈ ਵੀ PhD ਵਿੱਚ ਥੀਸਿਸ ਹੈ ਤੁਸੀਂ ਡਿਫੈਂਡ ਕਰਨਾ ਹੈ ਤੇ ਤੁਹਾਨੂੰ ਰਿਸਰਚ ਵੀ ਜਿਹੜੀ ਹੈ ਉਹ ਕਰਨੀ ਪੈਂਦੀ ਹੈ, ਤੇ ਜਿਹਦੇ ਵਿੱਚ ਤੁਹਾਨੂੰ ਕ੍ਰੈਡੀਬਲ ਲਾਈਕ ਸੋਰਸਿਸ। ਸੋ ਜਿਹੜੀ ਉਹਨਾਂ ਦੀ ਰਿਸਰਚ ਸੀ ਕਿਉਂਕਿ ਯਕੀਨਨ ਤੌਰ ਤੇ ਕਿਉਂਕਿ ਜਿਸ ਤਰ੍ਹਾਂ ਅਸੀਂ ਬਾਜਵੇ ਸਿਆਲਕੋਟ ਦੇ ਆ ਓਰੀਜਨਲੀ, ਸੈਦੋ ਕੇ ਪਿੰਡ ਜਿਹੜਾ ਸਾਡਾ ਜੱਦੀ ਪਿੰਡ ਸੀ, ਤੇ ਉੱਥੋਂ ਉਹ ਵੀ ਜਿਹੜੇ ਹੈਗੇ ਨੇ ਉਹਨਾਂ ਦੀ ਵੀ ਜਿਹੜੀ ਫੈਮਿਲੀ ਸੀ ਉਹ ਕਨਾਲ ਕਾਲੋਨੀਜ਼ ਵਿੱਚ ਗਈ ਸੀ। ਤੇ ਜਿੰਨੇ ਵੀ ਕਨਾਲ ਕਾਲੋਨੀਜ਼ ਤੇ ਕੰਮ ਹੋਇਆ ਹੈ ਆਈ ਥਿੰਕ ਇਹ ਜਿਹੜਾ ਆਲਮੋਸਟ ਕਿਉਂਕਿ ਜਿਹੜੀ ਲੋਅਰ ਚਨਾਬ ਕਾਲੋਨੀ ਹੈ ਜਿਹਦੀ ਕੈਪੀਟਲ ਲਾਈਕ ਲੈਲਪੁਰ ਡਿਸਟ੍ਰਿਕਟ ਜਿਹੜਾ ਆ ਜਾਂਦਾ ਹੈ, ਤੇ ਜਿਹੜੀ ਲੋਅਰ ਚਨਾਬ ਲਾਈਕ ਕਾਲੋਨੀ ਸੀਗੀ ਉਹ ਆਲਮੋਸਟ 1892 ਦੇ ਕਰੀਬ ਜਿਹੜੀ ਵਸਾਈ ਗਈ। ਤੇ ਆਲਮੋਸਟ ਲਾਈਕ ਇਹਨਾਂ ਦਾ ਕਿਉਂਕਿ ਇਨੀਸ਼ੀਅਲੀ ਤੇ ਕਿਉਂਕਿ ਉੱਥੇ ਕੋਈ ਬਿਲਕੁਲ ਡਿਵੈਲਪਮੈਂਟ ਵੀ ਨਹੀਂ ਸੀ, ਕਿਉਂਕਿ ਇਨਫੈਕਟ ਜਿਹੜਾ ਲੈਲਪੁਰ ਸ਼ਹਿਰ ਦਾ ਰੇਲਵੇ ਸਟੇਸ਼ਨ ਵੀ ਸੀ ਉਹ 1896 ਦੇ ਵਿੱਚ ਬਣਿਆ ਹੈ। ਤੇ ਆਲਮੋਸਟ ਲਾਈਕ ਇਹ ਜਿਹੜਾ ਅਰਲੀਐਸਟ ਜਿਹੜਾ ਡਾਕੂਮੈਂਟ ਹੈ ਲਾਈਕ ਉਸ ਕਨਾਲ ਕਾਲੋਨੀਜ਼ ਦਾ ਉਹ ਮੇਰੇ ਜਿਹੜੇ ਗ੍ਰੇਟ ਗ੍ਰੈਂਡਫਾਦਰ ਦਾ ਇਹ ਜਿਹੜਾ ਥੀਸਿਸ ਸੀ ਜਿਹਦਾ ਲਾਈਕ ਟਾਈਟਲ ਹੈ ਕਿ ਇਕਨੋਮਿਕ ਇਫੈਕਟਸ ਆਫ ਪੰਜਾਬ ਕਨਾਲ ਕਾਲੋਨੀਜ਼ ਬਾਈ ਕਪੂਰ ਸਿੰਘ ਬਾਜਵਾ 1925। ਉਹਨਾਂ ਦੇ ਇੰਟਰਵਿਊ ਫਿਰ ਜਿਹੜਾ ਕੋਈ ਡੇਟਾ ਉਹਨਾਂ ਜਿਹੜਾ ਡੇਟਾ ਕਲੈਕਸ਼ਨ ਤਕਰੀਬਨ ਜਿਹੜਾ ਰੱਖ ਬ੍ਰਾਂਚ ਦੀ ਜਿਹੜੀ ਕਾਲੋਨੀ ਹੈ ਉਹਦੇ ਨਾਲ ਕਾਫੀ ਜ਼ਿਆਦਾ ਜਿਹੜੇ ਨੇੜੇ ਤੇੜੇ ਦੇ ਚੱਕ ਝੁਮਰੇ ਦੇ ਨਜ਼ਦੀਕ ਜਿਹੜੇ ਪਿੰਡ ਸਨ ਉੱਥੇ ਹੋਇਆ। ਤੇ ਜਾਂ ਫਿਰ ਜਿਸ ਤਰ੍ਹਾਂ ਰਿਲੇਟਿਵਸ ਹੁੰਦੇ ਨੇ ਕਿਉਂਕਿ ਉਹਨਾਂ ਦੇ ਕੁਝ ਰਿਲੇਟਿਵਸ ਲਾਈਕ ਚੱਕ 29 ਸਰਗੋਧਨ ਜੋ ਕਿ ਜੇਲਮ ਕਨਾਲ ਕਾਲੋਨੀ ਸੀ ਉੱਥੇ, ਫਿਰ ਉਸੇ ਤਰ੍ਹਾਂ ਲਾਈਕ ਸੈਦੋ ਕੇ ਤੋਂ ਵੀ ਉਹਨਾਂ ਨੇ ਰਣਧੀਰ ਸਿੰਘ ਦਾ ਨਾਮ ਜ਼ਿਕਰ ਕੀਤਾ ਹੈ। ਬਹੁਤ ਲੋਕਾਂ ਨੂੰ ਮੈਂ ਜਾਣਦਾ ਤੇ ਨਹੀਂ ਹੈਗਾ ਤੇ ਮੈਨੂੰ ਇਹ ਵੀ ਨਹੀਂ ਪਤਾ ਵੀ ਕਿਸ ਤਰ੍ਹਾਂ ਲਾਈਕ ਕਈ ਲੋਕ ਲਾਈਕ ਰਿਲੇਟਡ ਸਨ, ਪਰ ਕਿਉਂਕਿ ਉਹ ਥੀਸਿਸ 'ਚ ਉਹਨਾਂ ਨੇ ਕਈ ਜਿਹੜੇ ਨਾਮ ਨੇ ਜਿਸ ਤਰ੍ਹਾਂ ਮੈਂਸ਼ਨ ਕੀਤੇ ਜਾਂ ਫਿਰ ਉਸ ਟਾਈਮ ਦੇ ਜਿਹੜੇ ਆੜਤੀ ਸਨ ਜਿਸ ਤਰ੍ਹਾਂ ਲਾਲਾ ਕੁੰਦਨ ਸ਼ਾਹ ਲਿਖਿਆ ਸੀ ਉਹਨਾਂ ਨੇ, ਫਿਰ ਉਸੇ ਤਰ੍ਹਾਂ ਚੰਨਨ ਸ਼ਾਹ, ਤੇ ਉਸੇ ਤਰ੍ਹਾਂ ਕਾਫੀ ਜਿਹੜੇ ਉਸ ਟਾਈਮ ਦੇ ਜਿਹੜੇ ਲੋਕ ਸਨ ਉਹਨਾਂ ਦਾ ਜ਼ਿਕਰ। ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਜਿਹੜੇ ਫਾਰਮਰ ਸਨ ਜਿਸ ਤਰ੍ਹਾਂ ਗਮਨ ਚੀਮਾ, ਸੈਯਦ ਚੀਮਾ, ਉਸੇ ਤਰ੍ਹਾਂ ਫਿਰ ਕਈ ਹੋਰ ਜਿਹੜੇ ਲਾਈਕ ਫਾਰਮਰ ਜਿਹੜੇ ਨੇ ਰੂਪਾ ਸਿੰਘ, ਇਸ ਤਰ੍ਹਾਂ ਕਈ ਉਹਨਾਂ ਨੇ ਜਿਹੜੇ ਨੇ ਲੋਕ ਜਿਹੜੇ ਉਹਨਾਂ ਦੇ ਨਜ਼ਦੀਕ ਦੇ ਪਿੰਡਾਂ ਦੇ ਇੰਟਰਵਿਊ ਕਰਕੇ ਤੇ ਇਹ ਜਿਹੜਾ ਉਹਨਾਂ ਨੇ ਉਹ ਡਾਕੂਮੈਂਟ ਜਿਹੜਾ ਉਸ ਟਾਈਮ ਤੇ ਜਿਹੜਾ ਲਿਖਿਆ। ਤੇ ਉਸ ਤੋਂ ਬਾਅਦ ਫਿਰ ਉਹ ਕਿਉਂਕਿ ਉਸ ਟਾਈਮ ਤੇ ਉਹ ਲਾਈਕ ਇੰਗਲੈਂਡ ਲਾਈਕ ਮੂਵ ਹੋ ਚੁੱਕੇ ਸੀਗੇ ਤੇ ਉਹਨਾਂ ਨੇ ਫਿਰ ਆਲਮੋਸਟ ਪਰ ਕਿਉਂਕਿ ਫਿਰ ਉਹਨਾਂ ਜਿਹੜਾ ਟੌਪਿਕ ਸੀਗਾ ਰਿਸਰਚ ਦਾ
ਹੈ ਤੇ ਉਸ ਕਰਕੇ ਫਿਰ ਮੈਨੂੰ ਜਿਹੜੀ ਇਹ ਕਿਉਰਿਓਸਿਟੀ ਜਿਹੜੀ ਹੈ ਵਧੀ ਲਾਈਕ ਪੰਜਾਬ ਖਨਾ ਕਾਲਨੀਜ਼ ਬਾਰੇ ਜਾਣਨ ਦੀ। बहुत अच्छे बाजू साहब, अगर थोड़ा ਜਿਹਾ ਇਸ ਨੂੰ ਜਾਣ ਲਈਏ ਕਿ ਇਹ ਕਿਆ ਸਿਰਫ ਸੰਦਲ ਬਾੜ ਦੇ ਜਿਹੜੀ ਏਰੀਆ ਸਨ ਇਹ ਉਹਨਾਂ ਦੇ ਰਿਸਰਚ ਉਸ ਤੇ ਹੈ, ਟੋਟਲ ਜਿਤਨੀਆਂ 12 ਸਨ ਉਹਨਾਂ ਤੇ ਸੀ? ਔਰ ਦੂਸਰਾ ਸਵਾਲ ਇਹ ਹੈ ਕਿ ਉਹਨਾਂ ਦੇ ਸੀਨੀਅਰਸ ਕਿਹੜੇ ਸਨ ਜਿਨ੍ਹਾਂ ਦੇ ਨਾਲ ਇਹ ਮਿਲ ਕੇ ਕਰ ਰਹੇ ਸੀ, ਕਿਹੜੀ ਯੂਨੀਵਰਸਿਟੀ ਵਾਸਤੇ ਕਰ ਰਹੇ ਸੀ ਇਹ ਜਿਹੜਾ ਰਿਸਰਚ ਡਾਕੂਮੈਂਟ ਉਹ ਤਿਆਰ ਆਪਣਾ ਕਰ ਰਹੇ ਸੀ? ਇਹ ਵੀ ਪਲੀਜ਼ ਦੱਸਦੇ ਜਾਓ। For sure. So ਜਿਹੜਾ ਇਹਨਾਂ ਦਾ ਥੀਸਿਸ ਮੇਨਲੀ ਲੋਅਰ ਚਨਾਬ ਕਿਉਂਕਿ ਇਹਨਾਂ ਥੋੜਾ ਜ਼ਿਕਰ ਸਾਰੀਆਂ ਕਨਾਲ ਕਾਲੋਨੀਜ਼ ਦਾ ਜਿਸ ਤਰ੍ਹਾਂ ਕੀਤਾ ਹੈ, ਜਿਸ ਤਰ੍ਹਾਂ ਤੁਹਾਡੀ ਲਾਈਕ ਬਰੀ ਦੁਆਬ ਕਾਲੋਨੀ ਜਿਹ ਆ ਜਾਂਦੇ ਤੁਹਾਡੇ ਕਾੜਾ ਮਿੰਟਗਮਰੀ ਖਾਨੇਵਾਲ, ਉਸੇ ਤਰ੍ਹਾਂ ਲੋਅਰ ਚਨਾਬ ਜਿਹੜੀ ਟਿਪੀਕਲੀ ਲਾਈਕ ਝੰਗ ਲੈਲਪੁਰ ਲਾਈਕ ਇਹ ਵਾਲੇ ਜਿਹੜੇ ਇਲਾਕੇ ਨੇ, ਤੇ ਉਸੇ ਤਰ੍ਹਾਂ ਫਿਰ ਜੇਲਮ ਕਾਲੋਨੀਜ਼ ਚ ਲਾਈਕ ਸਰਗੋਦਾ ਆ ਜਾਂਦਾ ਹੈ। ਤੇ ਥੋੜਾ ਨੇ ਸਾਰੀਆਂ ਕਾਲੋਨੀਜ਼ ਤੇ ਕੰਮ ਕੀਤਾ, ਪਰ ਜਿਹੜਾ ਮੈਜੋਰਿਟੀ ਕੰਮ ਹੈ ਉਹ ਲੋਅਰ ਚਨਾਬ ਕਾਲੋਨੀ, ਕਿਉਂਕਿ ਉਹ ਓਰੀਜਨਲੀ ਕਿਉਂਕਿ ਉਹਨਾਂ ਦਾ ਵੀ ਜਿਹੜਾ ਇਲਾਕਾ ਲਾਈਕ ਸੀਗਾ ਉਹੀ ਸੀਗਾ। ਤੇ ਕੁਛ ਉਹਨਾਂ ਜਿਹੜੇ ਪ੍ਰੋਫੈਸਰਸ ਦਾ ਉਹਨਾਂ ਨੇ ਅਰਲੀ, ਮੈਂ ਤੁਹਾਨੂੰ ਇੱਥੇ ਦੇਖ ਕੇ ਦੱਸਦਾ ਵਾਂ, ਉਹਨਾਂ ਨੇ ਇੱਥੇ ਜ਼ਿਕਰ ਕੀਤਾ ਹੈਗਾ। ਸੋ ਉਹਨਾਂ ਦੇ ਜਿਹੜੇ ਪ੍ਰੋਫੈਸਰ ਸਨ ਉਹਨਾਂ ਦਾ ਨਾਮ ਸੀ, ਇੱਕ ਸੀਗੇ ਉਹਨਾਂ ਦਾ ਨਾਮ ਸੀ G.D. ਸੋਂਦੀ, ਤੇ ਜਿਹੜੇ ਦੂਸਰੇ ਪ੍ਰੋਫੈਸਰ ਸਨ ਉਹਨਾਂ ਦਾ ਨਾਮ ਸੀ G.Arito। ਸੋ ਆਈ ਥਿੰਕ ਇਹ ਸ਼ਾਇਦ ਇੰਗਲਿਸ਼ ਹੋਣਗੇ ਜਿਹੜੇ G.Arito, ਤੇ ਜਿਹੜੇ G.D. ਸੋਂਦੀ ਹੋਣਗੇ ਉਹ ਪੰਜਾਬੀ। ਇਸੇ ਤਰ੍ਹਾਂ ਫਿਰ ਉਹਨਾਂ ਨੇ ਜ਼ਿਆਦਾਤਰ ਜਿਹੜਾ ਕੰਮ ਹੈਗਾ ਹੈ ਉਹ ਲੋਅਰ ਚਨਾਬ ਕਾਲੋਨੀ ਜੋ ਕਿ ਸੰਦਲਬਾਰ ਦੇ ਵਿੱਚ ਵਸਾਈ ਗਈ ਸੀ। ਇਹ ਵੀ ਬੜੀ ਲਾਈਕ ਕਿਉਰਿਓਸਿਟੀ ਹੁੰਦੀ ਹੈ ਕਿਉਂਕਿ ਮੈਨੂੰ ਵੀ ਇਨਫੈਕਟ ਲਾਈਕ ਇੰਨਾ ਪਤਾ ਨਹੀਂ ਸੀ ਵੀ ਲਾਈਕ ਬਾਰ ਜਿਹੜੀ ਹੈ ਵੀ ਕੀ ਚੀਜ਼ ਹੈ, ਕਿਉਂਕਿ ਜ਼ਿਆਦਾਤਰ ਤੁਸੀਂ ਜਿਹੜੇ ਵੀ ਲੋਕ ਮਾਈਗ੍ਰੇਟ ਕੀਤੇ ਨੇ ਈਸਟ ਪੰਜਾਬ ਤੋਂ, ਕਿਉਂਕਿ ਕਈ ਜਿਹੜੇ ਈਸਟ ਪੰਜਾਬ ਤੋਂ ਲੋਕੀ ਆਉਂਦੇ ਸਨ ਤੇ ਉਹ ਬੜੀ ਇੱਕ ਉਸ ਟਾਈਮ ਤੇ ਉਹਨਾਂ ਦੀ ਕਈ ਜਿਹੜੀ ਇੱਕ ਸੇਇੰਗ ਸੀਗੀ ਪਈ, ਹਾਂਜੀ ਪਈ ਉਹ ਬਾਹਰ ਨੂੰ ਚਲੇ ਗਏ। ਸੋ ਉਹਦਾ ਮਤਲਬ ਬਾਹਰ ਨੂੰ ਜਾਣਾ। ਸੋ ਬਾਹਰ ਦਾ ਜਿਹੜਾ ਇਲਾਕਾ ਸੀ, ਤੇ ਮੈਂ ਅਗੇਨ ਲਾਈਕ ਲੋਅਰ ਚਨਾਬ ਕਾਲੋਨੀ ਤੇ ਫੋਕਸ ਕਰ ਰਿਹਾ ਜਾਂ ਸੰਦਲਬਾਰ ਦਾ ਇਲਾਕਾ। ਸੋ ਮੈਂ ਤੁਹਾਨੂੰ ਥੋੜਾ ਜਿਹਾ ਪੰਜਾਬ ਦੀ ਜਿਹੜੀ ਜਿਓਗ੍ਰਾਫੀ ਬਾਰੇ ਥੋੜਾ ਜਿਹਾ ਦੱਸਣਾ ਚਾਹਾਂਗਾ, ਕਿਉਂਕਿ ਇਹ ਤਾਂ ਤਕਰੀਬਨ ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਵੀ 5 ਦਰਿਆਵਾਂ ਦੀ ਧਰਤੀ ਪੰਜਾਬ ਹੈ। ਹੁਣ ਪੰਜਾਬ ਦੇ ਜਿਹੜੇ 5 ਦਰਿਆ ਨੇ ਉਹ ਵੀ ਉਹ ਵੱਖਰੇ ਵੱਖਰੇ ਜਿਸ ਤਰ੍ਹਾਂ ਤੁਹਾਡੇ ਹਿੱਸੇ ਆ ਜਾਂਦੇ ਨੇ, 2 ਦਿਨ ਦੁਆਬ ਆਖਿਆ ਜਾਂਦਾ ਹੈ। ਤੇ ਜਿਸ ਤਰ੍ਹਾਂ ਅੱਜ ਕੱਲ ਤੇ ਜਿਸ ਤਰ੍ਹਾਂ ਚੜ੍ਹਦੇ ਪੰਜਾਬ ਚ ਤੇ ਜਿਸ ਤਰ੍ਹਾਂ ਤੁਸੀਂ ਕਹੋਗੇ ਦੁਆਬੇ ਦਾ ਇਲਾਕਾ, ਜਿਸ ਤਰ੍ਹਾਂ ਜਿਹੜਾ ਬਿਆਸ ਤੇ ਸਤਲੁਜ ਦੇ ਇਲਾਕੇ ਦਾ ਹੈ ਨਾ, ਪਰ ਪਹਿਲਾਂ ਜਿਹੜਾ ਸੀ ਦੁਆਬ, ਕੋਈ ਵੀ 2 ਦਰਿਆਵਾਂ ਦੇ ਵਿਚਲਾ ਜਿਹੜਾ ਇਲਾਕਾ ਹੈ ਉਹ ਦੁਆਬ ਹੋਏਗਾ। ਤੇ ਇਸੇ ਤਰ੍ਹਾਂ ਜਿਹੜਾ ਪੰਜਾਬ ਦੇ 5 ਦਰਿਆ ਹੋਣ ਕਰਕੇ ਕਾਫੀ ਸਾਰੇ ਇੰਡਸ ਰਿਵਰ ਤੇ ਜੇਲਮ ਰਿਵਰ ਦੇ ਵਿੱਚ ਸੀ, ਫਿਰ ਉਸੇ ਤਰ੍ਹਾਂ ਜੇਚ ਦੁਆਬ ਜਿਹੜਾ ਕਿ ਜੇਲਮ ਚਨਾਬ ਦੇ ਵਿੱਚ, ਤੇ ਉਸੇ ਤਰ੍ਹਾਂ ਜਿਹੜਾ ਕਿਉਂਕਿ ਮੇਰੇ ਜਿਹੜੇ ਐਂਸੈਸਟਰ ਦਾ ਅਸਲੀ ਏਰੀਆ ਜਿਹੜਾ ਰੇਚਨਾ ਦੁਆਬ, ਜਿਹੜਾ ਕਿ ਰਾਵੀ ਤੇ ਚਨਾਹ ਦਰਿਆ ਦੇ ਵਿਚਕਾਰਲਾ ਜਿਹੜਾ ਏਰੀਆ ਸੀ ਉਸਨੂੰ ਰੇਚਨਾ ਜਿਹੜਾ ਦੁਆਬ ਕਿਹਾ ਜਾਂਦੇ ਸਨ। ਤੇ ਉਹਨਾਂ ਜਿਹੜੇ ਪੁਰਾਣੇ ਡਿਸਟ੍ਰਿਕਟ ਸਿਆਲਕੋਟ ਤੇ ਸ਼ੇਖੂਪੁਰਾ ਜਿਹੜਾ ਇਸ ਦਾ ਨਾਰਥਰਨ ਪਾਰਟ ਸੀਗੇ, ਤੇ ਜਿਹੜਾ ਇਹਦਾ ਸਦਰਨ ਪਾਰਟ ਸੀਗਾ ਉਸ ਨੂੰ ਸੰਦਲਬਾਰ ਦਾ ਇਲਾਕਾ ਕਿਹਾ ਜਾਂਦਾ ਸੀ, ਜੋ ਕਿ ਜ਼ਿਆਦਾਤਰ ਜੰਗਲ ਦਾ ਇਲਾਕਾ ਸੀ। ਤੇ ਜ਼ਿਆਦਾਤਰ ਜਿਹੜੇ ਬਾਕੀ ਜਿਹੜੇ ਸਨ, ਕਿਉਂਕਿ ਉਹਨਾਂ ਨੇ ਥੋੜੀ ਜਿਹੀ ਬਾਉਂਡਰੀ ਵੀ ਦੱਸੀ ਸੀਗੀ ਵੀ ਜਿਹੜਾ ਰੇਚਨੇ ਬਾਰ ਦੀ ਜਿਹੜਾ ਆਲਮੋਸਟ ਸਾਡੀ ਇੱਕ ਸੜਕ ਜਾਂਦੀ ਸੀ, ਕੋਈ ਪੁਰਾਣੀ ਸੜਕ ਹੈ ਜਿਹੜੀ ਲਾਹੌਰ ਤੋਂ ਸ਼ੇਖੂਪੁਰੇ, ਖਾਨਗਾ ਡੋਗਰਾ, ਪਿੰਡੀ ਭੱਟੀਆਂ ਤੋਂ ਹੋ ਕੇ ਸ਼ਾਹਪੁਰ ਜਾਂਦੀ ਸੀ, ਉਹ ਸੜਕ ਦੇ ਜਿਹੜਾ ਸਾਊਥ ਵਾਲਾ ਏਰੀਆ ਹੈ ਉਹ ਸੰਦਲਬਾਰ ਸੀ। ਤੇ ਬਾਕੀ ਫਿਰ ਆਬਵੀਅਸਲੀ ਜਿਹੜਾ ਨਾਰਥਰਨ ਪਾਰਟ ਉਹ ਥੋੜਾ ਸੈਂਟਰਲ ਪੰਜਾਬ ਜਾਂ ਮਾਝੇ ਦੇ ਇਲਾਕੇ ਦੇ ਵਿੱਚ ਜਿਹੜਾ ਆ ਗਿਆ। ਤੇ ਫਿਰ ਇਸੇ ਤਰ੍ਹਾਂ ਹੀ ਰੇਚਨੇ ਦੁਆਬ ਤੋਂ ਅੱਗੇ ਤੁਸੀਂ ਬਰੀ ਦੁਆਬ, ਬਿਆਸ ਔਰ ਰਾਵੀ ਦਾ ਇਲਾਕਾ, ਫਿਰ ਦੁਆਬ ਜਿਹੜਾ ਕਿ ਅੱਜ ਕੱਲ ਚੜ੍ਹਦੇ ਪੰਜਾਬ ਚ ਜਿਹਨੂੰ ਦੁਆਬੇ ਦਾ ਇਲਾਕਾ ਕਿਹਾ ਜਾਂਦਾ ਹੈ, ਤੇ ਫਿਰ ਉਸ ਤੋਂ ਅੱਗੇ ਫਿਰ ਜਿਹੜਾ ਹੈ ਉਹ ਮਾਲਵੇ ਦਾ ਜਿਹੜਾ ਇਲਾਕਾ ਆ ਜਾਂਦਾ ਹੈ। ਤੇ ਮੈਂ ਥੋੜਾ ਜਿਹਾ ਤੁਹਾਨੂੰ ਸੰਦਲਬਾਰ ਬਾਰੇ ਜਿਹੜਾ ਮੈਨੂੰ ਕਿਉਰਿਓਸਿਟੀ ਸੀ, ਕਿਉਂਕਿ ਜਿਹੜਾ ਕਿ ਅੰਗਰੇਜ਼ਾਂ ਨੇ ਤੇ ਉਸਨੂੰ ਟਰਮ ਦਿੱਤੀ ਪਈ ਲਾਈਕ ਕਰਾਊਨ ਵੇਸਟਲੈਂਡ, ਪਈ ਬਿਲਕੁਲ ਜਿਹੜਾ ਬਰਾਨੀ ਇਲਾਕਾ ਪਈ ਉੱਥੇ ਕੁਛ ਨਹੀਂ। ਜੋ ਕਈ ਵਾਰੀਆਂ ਨੇ ਜੋ ਉਸ ਵਕਤ ਦੇ ਹਾਲਾਤ ਨੇ ਉਹਦੇ ਵਿੱਚ ਕਈ ਤਰ੍ਹਾਂ ਦਾ ਉਸ ਟਾਈਮ ਦਾ ਲਾਈਕ ਬਸ ਵੀ ਆ ਜਾਂਦਾ, ਤੇ ਫਿਰ ਤੁਸੀਂ ਕੁਝ ਸਾਲਾਂ ਬਾਅਦ ਉਹੀ ਚੀਜ਼ ਨੂੰ ਦੁਬਾਰਾ ਵੇਖਦੇ ਆ, ਕਿਉਂਕਿ ਜਿਹੜੀ ਆਪਣੀ ਸੁਸਾਇਟੀ ਵਿੱਚ ਵੀ ਥੋੜਾ ਜਿਹਾ ਪ੍ਰੋਗਰੈਸਿਵ ਹੋ ਜਾਂਦੀ ਹੈ ਤੇ ਲੋਕਾਂ ਦਾ ਵੇਖਣ ਦਾ ਜਿਹੜਾ ਨਜ਼ਰੀਆ ਚੀਜ਼ਾਂ ਨੂੰ ਜਿਹੜਾ ਹੈ ਉਹ ਕਾਫੀ ਜਿਹੜਾ ਹੈ ਉਹ ਬਦਲ ਜਾਂਦਾ ਹੈ। ਤੇ ਕਈ ਚੀਜ਼ਾਂ ਜਿਹੜੀਆਂ ਨੇ ਉਸ ਟਾਈਮ ਦੀਆਂ ਨਾਰਮਲ ਹੈ ਤੇ ਅਸੀਂ ਹੁਣ ਵੇਖਦੇ ਹਾਂ ਵੀ ਨਹੀਂ, ਇਹ ਗੱਲ ਜਿਹੜੀ ਹੈ ਵੀ ਇਹ ਸਹੀ ਨਹੀਂ ਹੈਗੀ। ਤੇ ਜਿਸ ਤਰ੍ਹਾਂ
ਇਹ ਮੇਰਾ ਇਹ ਥੀਸਿਸ ਚੋਂ ਨਹੀਂ, ਇਹ ਮੇਰਾ ਜਿਹੜਾ ਪਰਸਨਲ ਲਾਈਕ ਇੰਟਰਪ੍ਰੀਟੇਸ਼ਨ ਹੈਗਾ ਹੈ ਭਈ ਟਰੂਲੀ ਭਈ ਜਿਹੜਾ ਏਰੀਆ ਸੰਦਲਬਾਰ ਦਾ ਸੀ ਉਹਨੂੰ ਕਰਾਊਨ ਵੇਸਟਲੈਂਡ ਕਹਿਣਾ ਸਹੀ ਹੋਏਗਾ ਜਾਂ ਨਹੀਂ। ਮੈਂ ਪਰਸਨਲੀ ਇਹਦੇ ਨਾਲ ਥੋੜਾ ਡਿਸਐਗਰੀ ਕਰਾਂਗਾ, ਕਿਉਂਕਿ ਜਦੋਂ ਇੱਕ ਚੀਜ਼ ਆ ਜਾਂਦੀ ਹੈ ਕਿਸੇ ਵੀ ਲੈਂਡ, ਐਗਰੀਕਲਚਰ ਉਹਦਾ ਸਿਰਫ ਪੰਜਾਬ 'ਚ ਕਾਫੀ ਇੰਪੋਰਟੈਂਟ ਚੀਜ਼ ਹੈ। ਮੈਂ ਇਸ ਕਲਚਰ ਦੀ ਜਿਹੜੀ ਖੂਬਸੂਰਤੀ ਹੈ, ਜੇ ਕਿਸੇ ਇਲਾਕੇ ਦਾ ਕਲਚਰ ਇੰਨਾ ਖੂਬਸੂਰਤ ਹੈ ਤੇ ਮੇਰੇ ਨਜ਼ਰੀਏ ਦੇ ਵਿੱਚ ਉਹ ਵੇਸਟਲੈਂਡ ਤੇ ਨਹੀਂ ਉਹਨੂੰ ਕਹਿਣਾ ਚਾਹੀਦਾ ਨਾ, ਕਿਉਂਕਿ ਜਿਹੜਾ ਸੰਦਲਬਾਰ ਕਲਚਰ ਕਾਫੀ ਪੁਰਾਣਾ ਕਲਚਰ ਸੀ। ਇਹ ਕਲਚਰ ਜਿਸ ਤਰ੍ਹਾਂ ਉੱਥੇ ਕਈ ਜਿਹੜੇ ਓਰੀਜਨਲ ਨੇਟਿਵ ਲਾਈਕ ਕਬੀਲੇ ਜਿਹੜੇ ਸਨ ਕਾਫੀ ਦੇਰ ਪਹਿਲਾਂ ਤੋਂ ਰਹਿੰਦੇ ਸਨ, ਜਿਸ ਤਰ੍ਹਾਂ ਖਰਲ, ਜੋਈਆ, ਵੱਟੂ, ਇਸ ਤਰ੍ਹਾਂ ਜਿਹੜੇ ਕਈ ਕਬੀਲੇ ਸਨ ਜਿਹੜੇ ਕਿ ਉਹ ਕਾਫੀ, ਤੇ ਇਹ ਜਿਹੜਾ ਉਹਨਾਂ ਦਾ ਜਿਹੜਾ ਸੈਟ ਜਿਹੜਾ ਸੀਗਾ ਇਹ ਕਾਫੀ ਜਿਹੜਾ ਪੁਰਾਣਾ ਚੱਲਿਆ ਆ ਰਿਹਾ ਸੀ, ਕਿਉਂਕਿ ਕਈ ਜਿਹੜੇ ਸੂਫੀ ਸਨ ਉਹ ਇਸ ਏਰੀਆ ਦੇ ਵਿੱਚੋਂ ਹੋ ਕੇ ਲਾਈਕ ਗੁਜ਼ਰਦੇ ਸਨ ਤੇ ਆਪਣਾ ਜਿਹੜਾ ਹੈਗਾ ਇਨਸਾਨੀਅਤ ਦਾ ਮੈਸੇਜ ਲਾਈਕ ਨਾਲ ਲੈ ਕੇ ਜਾਂਦੇ ਸਨ। ਉਸੇ ਤਰ੍ਹਾਂ ਜਿਹੜੇ ਕਈ ਜਿਹੜੀਆਂ ਸਾਡੀਆਂ ਪੰਜਾਬ ਦੀ ਇੱਕ ਜਿਹੜਾ ਕਲਚਰ ਦੀਆਂ ਕਈ ਫੋਕ ਕਹਾਣੀਆਂ ਜਿਹੜੀਆਂ ਨੇ ਉਹ ਵੀ ਸੰਦਲਬਾਰ 'ਚ ਲਿਖੀਆਂ ਗਈਆਂ ਨੇ। ਚਨਾਹ ਦਰਿਆ ਦਾ ਜ਼ਿਆਦਾ ਜ਼ਿਕਰ ਆਉਂਦਾ ਹੈ, ਤੁਸੀਂ ਸੋਹਣੀ ਮਈ ਵੱਲ ਲੈ ਲਓ, ਹੀਰ ਰਾਂਝਾ, ਕਿ ਇੱਥੋਂ ਤੱਕ ਕਿ ਜਿਸ ਤਰ੍ਹਾਂ ਮਿਰਜ਼ਾ ਜਿਹੜਾ ਕਿ ਖਰਲਾਂ ਚੋਂ ਸੀ ਮਿਰਜ਼ਾ ਤੇ ਸਿਆਲਾਂ ਚੋਂ ਸਾਹਿਬਾਂ, ਤੇ ਉਸੇ ਤਰ੍ਹਾਂ ਜਿੰਨੇ ਵੀ ਇਹ ਜਿਹੜਾ ਸਾਡਾ ਫੋਕਲੋਰ ਜਾਂ ਫਿਰ ਜਿਹੜਾ ਸਾਡਾ ਜਿਹੜੀਆਂ ਪੁਰਾਣੀਆਂ ਜਿਹੜੀਆਂ ਮੂਲ ਕਹਾਣੀਆਂ ਨੇ ਜੀ ਜਿਹੜੀਆਂ ਹੋਈਆਂ ਨੇ ਇਸ ਸੰਦਲਬਾਰ ਦੇ ਇਲਾਕੇ ਇੱਕ ਬਾਜੋ ਸਾਹਿਬ ਤੇ ਜੋ ਇੱਕ ਕਰੈਕਟਰ ਐਡ ਕਰ ਲਓ ਕਿ ਉਹ ਵੀ ਇਹ ਏਰੀਆ ਹੈ ਜਿੱਥੇ ਦੁੱਲਾ ਭੱਟੀ ਦਾ ਜਨਮ ਪਲ ਹੁੰਦਾ ਜੀ ਦੁੱਲਾ ਭੱਟੀ ਦੀ ਪਲੇਸ ਹੈ, ਹਾਂ ਉਸ ਨੂੰ ਵੀ ਅਸੀਂ ਐਡ ਕਰ ਹਾਂਜੀ ਡੈਫੀਨਿਟਲੀ। ਸੋ ਜਿਸ ਤਰ੍ਹਾਂ ਦੁੱਲਾ ਭੱਟੀ, ਫਿਰ ਦੁੱਲੇ ਭੱਟੀ ਦੀਆਂ ਵਾਰਾਂ ਜਿਹੜੀਆਂ ਨੇ ਉਹ ਅੱਜ ਤੱਕ ਲਾਈਕ ਗਾਈਆਂ ਜਾਂਦੀਆਂ ਨੇ ਭਈ ਜਿਹੜਾ ਉਹਨਾਂ ਦਾ ਕੰਟਰੀਬਿਊਸ਼ਨ, ਐਂਡ ਉਹ ਤੇ ਅੰਗਰੇਜ਼ ਦੇ ਆਉਣ ਤੋਂ ਬਹੁਤ ਪਹਿਲਾਂ ਇਹ ਜਿਹੜੇ ਲੋਕ ਸਨ ਜਿਹੜੇ ਉੱਥੇ ਲਾਈਕ ਸੰਦਲਬਾਰ ਦੇ ਵਿੱਚ ਸਨ। ਹੁਣ ਅੱਜ ਵੀ ਭਾਵੇਂ ਲੋਕ ਜਿਹੜੇ ਸੰਦਲਬਾਰ ਕਈ ਜਿਹੜੀਆਂ ਨੇ ਦੁੱਲੇ ਭੱਟੀ ਦੀਆਂ ਵਾਰਾਂ ਤੇ ਇਹ ਜਿਹੜਾ ਸੰਦਲਬਾਰ ਦਾ ਕਲਚਰ, ਉਸੇ ਤਰ੍ਹਾਂ ਜਿਹੜੇ ਇੱਥੋਂ ਦੇ ਫੋਕ ਨਾਚ ਨੇ, ਜਿਸ ਤਰ੍ਹਾਂ ਟਿਪੀਕਲੀ ਜਿਹੜੇ ਦੋ ਫੋਕ ਨਾਚ ਸਨ ਜਿਹੜੇ ਨੇਟਿਵ ਲਾਈਕ ਕਬੀਲਿਆਂ ਤੋਂ ਆਏ, ਫਿਰ ਜਿਸ ਤਰ੍ਹਾਂ ਜਿਹੜੇ ਨਵੇਂ ਲੋਕ ਜਿਹੜੇ ਲਾਈਕ ਆਬਾਦਕਾਰ ਵੀ ਆਏ ਉਹਨਾਂ ਨੇ ਵੀ ਫਿਰ ਉਹ ਫੋਲੋ ਕੀਤਾ ਕਲਚਰ, ਕਿਉਂਕਿ ਕਲਚਰ ਜਿਹੜੇ ਨੇ ਉਹ ਬਲੈਂਡ ਹੋ ਜਾਂਦੇ ਨੇ ਟਾਈਮ ਦੇ ਨਾਲ ਨਾ। ਤੇ ਉਸੇ ਤਰ੍ਹਾਂ ਜਿਸ ਤਰ੍ਹਾਂ ਝੂਮਰ ਤੇ ਸੰਮੀ, ਕਿਉਂਕਿ ਮੇਰੇ ਗ੍ਰੈਂਡ ਪੇਰੈਂਟਸ, ਕਿਉਂਕਿ ਝੂਮਰ ਜਿਹੜਾ ਉਹ ਜ਼ਿਆਦਾ ਕਾਮਨ ਨਹੀਂ ਸੀ ਪਾਰਟੀਸ਼ਨ ਤੋਂ ਬਾਅਦ ਜਿਹੜੇ ਚੜ੍ਹਦੇ ਪੰਜਾਬ ਤੋਂ, ਪਰ ਫਿਰ ਵੀ ਜਿਸ ਤਰ੍ਹਾਂ ਕਈ ਐਕੈਡੈਮਿਕ ਇੰਸਟੀਟਿਊਸ਼ਨਸ ਦੇ ਵਿੱਚ ਉਹਨਾਂ ਨੇ ਕੋਈ ਕਲਚਰਲ ਪ੍ਰੋਗਰਾਮ ਹੋਣਾ ਤੇ ਉਹਨਾਂ ਨੇ ਝੂਮਰ ਜਿਹੜਾ ਹੈ ਕਰਨਾ, ਤੇ ਜਿਹੜੀਆਂ ਬੋਲੀਆਂ ਤਕਰੀਬਨ ਝੂਮਰ ਦੀਆਂ ਕਾਫੀ, ਝੂਮਰ ਦੀ ਰਾਵੀ ਦਰਿਆ ਨਾਲ ਥੋੜੀ ਜ਼ਿਆਦਾ ਜੁੜਤ ਤੇ ਰਾਵੀ ਦਰਿਆ ਦੀਆਂ ਬੋਲੀਆਂ, ਤੇ ਜਿਸ ਤਰ੍ਹਾਂ ਝੂਮਰ ਜਿਹੜਾ ਹੈਗਾ ਤੇ ਉਹ ਕਈ ਵਾਰੀ ਜਿਸ ਤਰ੍ਹਾਂ ਗੱਲ ਵੀ ਕਰਨੀ ਤੇ ਉਹਨਾਂ ਨੇ ਬੜਾ ਲਾਈਕ ਕਹਿਣਾ ਵੀ ਹਾਂਜੀ ਵੀ ਇਹ ਤਾਂ ਸਾਡੇ ਸ਼ਹਿਰ ਦਾ ਹੀ ਹੈ ਡਾਂਸ, ਵੀ ਜਿਸ ਦਾ ਚੱਕ ਝੁਮਰਾ ਹੈ ਕਹਿੰਦੇ ਨੇ ਵੀ ਇਹ ਝੂਮਰ ਤੋਂ ਹੀ ਜਿਹੜਾ ਹੈ ਉਹ ਨਾਂ ਪਿਆ। ਤੇ ਜਿਸ ਤਰ੍ਹਾਂ ਵੀ ਈਵਨ ਜਿਹੜੇ ਸਿੱਖ ਪਾਪੂਲੇਸ਼ਨ ਵੀ ਜਿਹੜੀ ਆਈ ਸੀ ਜਦੋਂ ਦਾਣਾ ਦੂਣਾ ਵੇਚ ਕੇ ਆਪਣਾ ਹਾੜੀ ਸੌਣੀ ਵੇਚ ਵੱਟ ਕੇ ਜਦੋਂ ਜੱਟਾਂ ਨੇ ਜਾਂ ਫਿਰ ਜਿਹੜੇ ਫਾਰਮਰ ਸੀ ਉਹਨਾਂ ਨੇ ਜਦੋਂ ਆਉਣਾ ਤੇ ਫਿਰ ਉਹ ਝੂਮਰ ਜਿਹੜਾ ਹੈ ਵਿਸਾਖੀ ਤੇ ਉਹ ਜਿਹੜਾ ਸੀਗਾ ਉਹ ਕਾਮਨ ਜਿਹੜਾ ਸੀਗਾ ਫੋਕਲੋਰ। ਉਸੇ ਤਰ੍ਹਾਂ ਸੰਮੀ, ਝੂਮਰ, ਇਹ ਜਿਹੜੇ ਫੋਕ ਡਾਂਸਸ ਨੇ ਇਹ ਜਿਹੜੇ ਸੰਦਲਬਾਰ 'ਚ ਪਹਿਲਾਂ ਤੋਂ ਹੀ ਸਨ। ਉਸੇ ਤਰ੍ਹਾਂ ਹੀ ਜਿਹੜੀਆਂ ਫੋਕ ਬੋਲੀਆਂ, ਜਿਹੜੀਆਂ ਪੰਜਾਬ ਦੀਆਂ ਬੋਲੀਆਂ ਨੂੰ ਕਿਹਾ ਜਾਂਦਾ ਵੀ ਉਸ ਵਕਤ ਦੇ ਲੋਕਾਂ ਦਾ ਜਿਹੜਾ ਹਾਲ ਜਿਹੜਾ ਹੈ ਉਹ ਬਿਆਨ ਕਰਦੀਆਂ ਨੇ। ਭਾਵੇਂ ਜਿਹੜੀਆਂ ਕਈ ਚੀਜ਼ਾਂ ਮਸ਼ੀਨਰੀਆਂ ਉਹ ਭਾਵੇਂ ਬਦਲ ਵੀ ਗਈਆਂ ਨੇ, ਪਰ ਜਿਹੜੀ ਇੱਕ ਪੰਜਾਬ 'ਚ ਜਿਸ ਨੂੰ ਬੋਲੀਆਂ ਕਿਹਾ ਜਾਂਦਾ ਹੈ ਉਹ ਤੁਹਾਨੂੰ ਉਸੇ ਹੀ ਇੱਕ ਟਾਈਮ ਲਾਈਨ ਦੇ ਵਿੱਚ ਲੈ ਜਾਂਦੀਆਂ ਨੇ। ਜੇ ਤੁਸੀਂ ਬੋਲੀਆਂ ਨੂੰ ਸੁਣੋ ਤੇ ਉਹਨਾਂ ਦਾ ਬੜੇ ਜਿਹੜੇ ਡੂੰਘੇ ਮੀਨਿੰਗ ਹੁੰਦੇ ਨੇ ਕਈ ਵਾਰੀ। ਤੇ ਇਹ ਜਿਹੜਾ ਸਾਰੀ ਜਿਹੜੀ ਰਿਚਨੈਸ ਜਿਹੜੀ ਹੈ ਵੀ ਉਹ ਕੱਲੀ ਹਮੇਸ਼ਾ ਰਿਚਨੈਸ ਜਿਹੜੀ ਪੈਸੇ ਦੀ ਜਾਂ ਫਿਰ ਐਗਰੀਕਲਚਰ ਦੀ ਨਹੀਂ ਆਉਂਦੀ, ਕਿਉਂਕਿ ਐਗਰੀਕਲਚਰ ਵੀ ਜ਼ਰੂਰੀ ਹੈ ਲਾਈਕ ਮੰਨਿਆ ਜਾ ਸਕਦਾ, ਪਰ ਇੱਕ ਜਿਹੜੀ ਕਲਚਰਲ ਜਿਹੜੀ ਰਿਚਨੈਸ ਹੈਗੀ ਹੈ ਉਸ ਮਾਮਲੇ ਦੇ ਵਿੱਚ ਤੇ ਬਿਲਕੁਲ ਵੇਸਟਲੈਂਡ ਨਹੀਂ ਸੀ ਵੀ ਜਿਹੜਾ ਇੰਨਾ ਸਕਸੈਸਫੁਲ ਜਿਹੜਾ ਕਲਚਰ ਹੈ ਜਿਹੜਾ ਅੱਜ ਤੱਕ ਫਲਰਿਸ਼ ਕਰਦਾ ਹੈ। ਤੇ ਇਸ ਕਰਕੇ ਲਾਈਕ ਮੈਂ ਉਹ ਟਰਮ ਨਾਲ ਜਿਹੜਾ ਥੋੜਾ ਡਿਸਐਗਰੀ ਕਰਾਂਗਾ। ਇਸੇ ਤਰ੍ਹਾਂ ਹੀ ਕਿਉਂਕਿ ਜਿਹੜਾ ਇੰਗਲਿਸ਼ ਜਿਹੜੀ ਕਲੋਨੀਅਲ ਗਵਰਨਮੈਂਟ ਸੀਗੀ ਉਹਨਾਂ ਦਾ ਜਿਸ ਤਰ੍ਹਾਂ ਰਵੱਈਆ ਨੇਟਿਵ ਕਬੀਲਿਆਂ ਦੇ ਪ੍ਰਤੀ ਮੈਨੂੰ ਲੱਗਦਾ ਨਹੀਂ ਪਈ ਕੋਈ ਬਿਲਕੁਲ ਸਹੀ ਰਿਹਾ ਹੈ, ਕਿਉਂਕਿ ਉਹਨਾਂ ਨੂੰ ਕਈ ਤਰ੍ਹਾਂ ਬਿਲਕੁਲ ਡੀਮੀਨ ਕਰਨਾ, ਕਿਉਂਕਿ ਜਿਹੜੇ ਬਾਕੀ ਲੋਕ ਆਣੇ ਇੱਕ ਜਿਸ ਤਰ੍ਹਾਂ ਰੂਮਰ ਲਾਈਕ ਉਹਨਾਂ ਨੇ ਕਰਨਾ ਪਈ
ਹਾਂਜੀ ਵੀ ਇਹ ਜਿਹੜੇ ਲੋਕ ਨੇ ਇਹ ਜੰਗਲ ਦੇ ਲੋਕ ਨੇ, ਬਹੁਤ ਡੇਂਜਰਸ ਨੇ, ਕ੍ਰਿਮੀਨਲ ਨੇ। ਇਹਨੂੰ ਅੱਜ ਵੀ ਕਿਤੇ ਨਾ ਕਿਤੇ ਲਾਈਕ ਇੱਕ ਕਲਚਰਲੀ ਉਹ ਜਿਸ ਤਰ੍ਹਾਂ ਬ੍ਰੇਨ ਵਾਸ਼ ਕੀਤਾ ਜਾਂਦਾ ਹੈ ਵੀ ਜਿਹਨੂੰ ਕਹਿੰਦੇ ਨੇ ਡਿਵਾਈਡ ਐਂਡ ਰੂਲ ਪਾਲਿਸੀ ਸੀਗੀ ਉਹਨਾਂ ਦੀ, ਵੀ ਇਹਨਾਂ ਨੂੰ ਇਹ ਸੀ ਵੀ ਇਹ ਲੋਕ ਆਉਂਦੇ ਨੇ ਤੇ ਇਹ ਲੋਕ ਇਕੱਠੀਆਂ ਨੇ ਤੇ ਇਹਨਾਂ ਨੂੰ ਕਿਸੇ ਤਰ੍ਹਾਂ ਡਿਵਾਈਡ ਕੀਤਾ ਜਾਵੇ। ਤੇ ਇਸੇ ਤਰ੍ਹਾਂ ਕਿਉਂਕਿ ਉਹਨਾਂ ਦੀ ਤੇ ਜਿਹੜੀ ਸੀਗੀ ਇਹ ਸੰਦਲਬਾਰ ਦੀ ਧਰਤੀ ਚ ਉਹਨਾਂ ਦੇ ਥੋੜਾ ਇਹਦੇ ਚ ਐਡ ਕਰ ਲਓ ਕਿ ਗੋਰਾ ਜਿਹੜਾ ਸੀ, ਤੁਸੀਂ ਬੜੀ ਇਹਦੀ ਰਿਚ ਕਲਚਰ ਹਿਸਟਰੀ ਦੱਸੀ ਹੈ, ਲੇਕਿਨ ਗੋਰਾ ਜਿਹੜਾ ਹੈ ਉਹ ਤੁਹਾਡੇ ਜਿਹੜੇ ਗ੍ਰੈਂਡਫਾਦਰ ਹਨ ਉਹਨਾਂ ਦੇ ਥੀਸਿਸ ਰਾਹੀਂ ਕੀ ਦੱਸ ਰਹੀ ਹੈ ਜਿਹੜੇ ਬਾਹਰ ਦੇ ਲੋਕ ਹਨ ਕਿ ਕਿਸ ਤਰ੍ਹਾਂ ਦੇ ਲੋਕ ਹਨ? ਸੋ ਉਹਦੇ ਵਿੱਚ ਦੋ ਐਸਪੈਕਟਸ ਆ ਜਾਂਦੀਆਂ ਨੇ। ਜਿਹੜਾ ਤੇ ਉਸ ਟਾਈਮ ਦਾ ਜਿਹੜਾ ਪਪੂਲਰ ਸੀਗਾ ਵੀ ਲਾਈਕ ਉਹ ਜਿਸ ਤਰ੍ਹਾਂ ਲਾਈਕ ਕ੍ਰਿਮੀਨਲ ਲਾਈਕ ਲੋਕ ਨੇ, ਪਰ ਕਿਤੇ ਨਾ ਕਿਤੇ ਜਿਹੜਾ ਬੰਦਾ ਡਾਕੂਮੈਂਟ ਕਰਦਾ ਹੈ ਇੰਟਰਵਿਊ, ਜਿਹੜੀ ਰਿਸਰਚ ਹੈ, ਰਿਸਰਚ ਕਿਤੇ ਨਾ ਕਿਤੇ ਤੇ ਜਿਹੜੀ ਅਸਲੀ ਚੀਜ਼ ਆ ਜਾਂਦੀ ਹੈ। ਤੇ ਮੈਂ ਤੁਹਾਨੂੰ ਉਸੇ ਥੀਸਿਸ ਚ ਕਿਉਂਕਿ ਕਹਾਣੀਆਂ ਲੋਕਾਂ ਦੇ ਐਕਸਪੀਰੀਅੰਸ ਵੀ ਲਿਖੇ ਨੇ ਤੇ ਉਹਨਾਂ ਨੇ ਇੱਕ ਆਬਾਦਕਾਰ ਦਾ ਇੰਟਰਵਿਊ ਲਾਈਕ ਕੀਤਾ। ਹੁਣ ਮੈਂ ਥੋੜਾ ਜਿਹਾ ਤੁਹਾਨੂੰ ਇਹ ਐਕਸਪਲੇਨ ਕਰਦਾ ਵੀ ਆਬਾਦਕਾਰ ਕੌਣ ਸੀ। ਸੋ ਮੈਂ ਤੁਹਾਨੂੰ ਥੋੜਾ ਜਿਹਾ ਬੈਕਗਰਾਉਂਡ ਦੇ ਦਿੰਦਾ ਤੇ ਫਿਰ ਆਪਾਂ ਇਹ ਸਟੋਰੀ ਫਿਰ ਦੁਬਾਰਾ ਲਾਈਕ ਜਿਸ ਤਰ੍ਹਾਂ ਵਿਜ਼ਿਟ ਕਰਦੇ ਹਾਂ। ਤੇ ਜਿਸ ਤਰ੍ਹਾਂ ਹੁਣ ਕਨਾਲ ਕਾਲੋਨੀਜ਼ ਤੇ ਆਪਾਂ ਥੋੜੀ ਜਿਹੀ ਗੱਲਬਾਤ ਕਰਦੇ ਹਾਂ ਤੇ ਮੈਂ ਤੁਹਾਨੂੰ ਡੈਫੀਨੇਟਲੀ ਇਹ ਟੌਪਿਕ ਆਪਾਂ ਦੁਬਾਰਾ ਲਾਈਕ ਵਿਜ਼ਿਟ ਕਰਾਂਗੇ ਕਿਉਂਕਿ ਉਹ ਅੰਡਰਸਟੈਂਡ ਕਰਨ ਥੋੜਾ ਈਜ਼ੀ ਹੋਏਗਾ। ਸੋ ਪਹਿਲਾਂ ਕਿਉਂਕਿ ਜਿਸ ਤਰ੍ਹਾਂ ਇਹ ਡੈਫੀਨੇਟਲੀ ਜਿਹੜਾ ਇਲਾਕਾ ਸੀਗਾ ਥੋੜਾ ਜੰਗਲ ਦਾ ਸੀ, ਕੁਛ ਏਰੀਆ ਜਿਹੜਾ ਸੀਗਾ ਕਿਉਂਕਿ ਪਾਣੀ ਨਹੀਂ ਆਉਣ ਕਰਕੇ ਵਿਰਾਨੀ ਸੀ ਜਿਹੜੀ ਜ਼ਮੀਨ ਸੀ ਤੇ ਇਸ ਕਰਕੇ ਕੋਈ ਫਸਲ ਵਗੈਰਾ ਨਹੀਂ ਸੀ ਹੁੰਦੀ। ਤੇ ਜਿਸ ਤਰ੍ਹਾਂ ਜੰਗਲ ਦੇ ਵਿੱਚ ਘਾਹ ਤੇ ਜਿਹੜੀ ਸ਼ਰਬਰੀ ਹੁੰਦੀ ਸੀਗੀ, ਸ਼ਰਬਰੀ ਮਤਲਬ ਜਿਸ ਤਰ੍ਹਾਂ ਨਿੱਕੇ ਨਿੱਕੇ ਜਿਹੜੇ ਬੂਟੇ ਹੁੰਦੇ ਸਨ ਤੇ ਉਹ ਕਿਉਂਕਿ ਪਰਫੈਕਟ এনवायरमेंट ਸੀ ਪਈ ਜਿਸ ਤਰ੍ਹਾਂ ਜਿਹੜੇ ਡੰਗਰ ਨੇ ਪਈ ਉਹ ਚਰ ਸਕਦੇ ਨੇ। ਤੇ ਫਿਰ ਜਿਹੜਾ ਆਪਣਾ ਲਾਈਕ ਲੋਕੀ ਮੂਲ ਨਿਵਾਸੀ ਸੀ ਵੀ ਘਰ ਦਾ ਉਹਨਾਂ ਦਾ ਖੁੱਲਾ ਦੁੱਧ ਘਿਓ ਜਿਸ ਤਰ੍ਹਾਂ ਹੋਣਾ। ਤੇ ਪਹਿਲਾਂ ਤੇ ਪਰ ਇਹ ਬਹੁਤ ਸਪੇਸਲੀ ਪਾਪੂਲੇਟਡ ਸੀ, ਪਾਪੂਲੇਸ਼ਨ ਬਹੁਤ ਘੱਟ ਸੀਗੀ ਕਿਉਂਕਿ ਜਿਹੜਾ ਰਹਿਣ ਦਾ ਹਾਲਾਤ ਥੋੜੇ ਲਾਈਕ ਮੁਸ਼ਕਲ ਸਨ ਕਿਉਂਕਿ ਪਾਣੀ ਨਹੀਂ ਹੈਗਾ। ਤੇ ਫਿਰ ਜਿਸ ਤਰ੍ਹਾਂ ਜੰਗਲ ਚ ਵੀ ਕਈ ਵਾਰੀ ਪਈ ਜੇ ਬਰਸਾਤ ਨਹੀਂ ਹੋਈ ਫਿਰ ਇੱਕ ਏਰੀਏ ਤੋਂ ਜਿਹੜਾ ਦੂਸਰੇ ਪਾਸੇ ਲਾਈਕ ਜਿੱਥੇ ਘਾਹ ਹੈਗਾ ਆ ਤੇ ਉਹ ਕੰਟੀਨਿਊਸ ਜਿਹੜਾ ਲਾਈਫ ਸਟਾਈਲ ਸੀਗਾ ਵੀ ਉਹ ਥੋੜਾ ਜਿਹਾ ਮੁਸ਼ਕਲ ਸੀ ਲਾਈਕ ਉਸ ਟਾਈਮ ਤੇ ਕਿਉਂਕਿ ਪਾਣੀ ਦੀ ਕਮੀ ਹੋਣ ਕਰਕੇ। ਫਿਰ ਮੈਂ ਥੋੜਾ ਚੱਲ ਜਾਂਦੇ ਹਾਂ ਆਪਾਂ ਜਿਹੜੇ ਬਾਕੀ ਦਾ ਪੰਜਾਬ ਜਿੱਥੇ ਆਲਰੇਡੀ ਜਿਹੜਾ ਐਗਰੀਕਲਚਰਲੀ ਕਾਫੀ ਜ਼ਿਆਦਾ ਐਸਟੈਬਲਿਸ਼ ਹੋ ਚੁੱਕਿਆ ਸੀਗਾ। ਸੋ ਜਿਹੜੇ ਜਿਨ੍ਹਾਂ ਨੂੰ ਮੈਂ ਆਪਣੇ ਇਸ ਇੰਟਰਵਿਊ ਦੇ ਵਿੱਚ 올ਡਰ ਡਿਸਟ੍ਰਿਕਟ ਲਾਈਕ ਜਾਂ ਪੁਰਾਣੇ ਜ਼ਿਲ੍ਹਿਆਂ ਨੂੰ ਰੈਫਰੈਂਸ ਲਾਈਕ ਕਰਾਂਗਾ। ਸੋ ਪੁਰਾਣੇ ਜ਼ਿਲ੍ਹੇ ਆ ਜਾਂਦੇ ਨੇ ਜੀ ਹੁਸ਼ਿਆਰਪੁਰ, ਅੰਬਾਲਾ, ਲੁਧਿਆਣਾ, ਇਹ ਸਾਰੇ ਗੁਰਦਾਸਪੁਰ, ਇਹ ਸਾਰੇ ਜਿਹੜੇ ਜ਼ਿਲ੍ਹੇ ਨੇ ਪਹਿਲਾਂ ਤੋਂ ਜਿਹੜੇ ਨੇ ਇਹ ਵਸੇ ਹੋਏ ਸਨ ਜ਼ਿਲ੍ਹੇ। ਹੁਣ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਖੇਤੀਬਾੜੀ ਤੇ ਆਬਵੀਅਸਲੀ ਕਈ ਸਾਲਾਂ ਤੋਂ ਹੋ ਰਹੀ ਸੀ ਤੇ ਚੱਲ ਰਹੀ ਸੀ, ਪਰ ਜਿਹੜਾ ਖੇਤੀਬਾੜੀ ਦਾ ਸਿਸਟਮ ਸੀ ਉਹ ਥੋੜਾ ਡਿਫਰੈਂਟ ਸੀ। ਉਹ ਡਿਫਰੈਂਟ ਇਸ ਤਰ੍ਹਾਂ ਸੀ ਵੀ ਕਿਉਂਕਿ ਉੱਥੇ ਤਕਰੀਬਨ ਡੈਫੀਨੇਟਲੀ ਲੋਕਾਂ ਨੂੰ ਬਰਸਾਤ ਜਾਂ ਫਿਰ ਜਿਹੜਾ ਗਰਾਊਂਡ ਵਾਟਰ ਹੈ ਜ਼ਮੀਨ ਦੇ ਵਿੱਚ ਜਿਹੜਾ ਪਾਣੀ ਹੈ ਉੱਤੇ ਡਿਪੈਂਡ ਕਰਨਾ ਸੀ। ਹੁਣ ਜੇ ਤੁਸੀਂ ਤੁਹਾਨੂੰ ਜ਼ਮੀਨ ਵਾਲਾ ਪਾਣੀ ਚਾਹੀਦਾ ਤੇ ਖੂਹ ਦੀ ਜਿਹੜੀ ਹੈ ਵਾਈ ਉਹ ਹੋਏਗੀ। ਤੇ ਜਿਸ ਤਰ੍ਹਾਂ ਸਾਰਿਆਂ ਤੋਂ ਪਹਿਲਾਂ ਜਿਹੜੇ ਖੂਹ ਹੁੰਦੇ ਸਨ ਉਹਨਾਂ ਨੇ ਜਿਸ ਤਰ੍ਹਾਂ ਕੋਈ ਵੀ ਜਿਸ ਤਰ੍ਹਾਂ ਬਲਦ ਜਾਂ ਫਿਰ ਕੋਈ ਡੰਗਰ ਲਾਈਕ ਜੋੜ ਦੇਣਾ, ਉਹਨਾਂ ਨੂੰ ਟਿੰਡਾਂ ਵਾਲਾ ਖੂਹ ਕਹਿੰਦੇ ਸਨ ਜਿਹੜਾ ਕਿ ਇੱਕ ਤੁਸੀਂ ਲੋਕ ਕਈ ਲੋਕਾਂ ਨੇ ਤਸਵੀਰਾਂ ਚ ਵੀ ਵੇਖਿਆ ਹੋਏਗਾ ਵੀ ਜਿਸ ਤਰ੍ਹਾਂ ਇੱਕ ਲੋਹੇ ਦਾ ਪਹੀਆ ਹੈ ਤੇ ਉਹ ਚ ਨਿੱਕੇ ਨਿੱਕੇ ਜਿਸ ਤਰ੍ਹਾਂ ਨਾ ਟਾਈਪ ਜਿਨ੍ਹਾਂ ਨੂੰ ਟਿੰਡਾਂ ਕਹਿੰਦੇ ਸਨ ਉਹ ਲੱਗੇ ਹੁੰਦੇ ਸਨ। ਫਿਰ ਉਹ ਜਿਹੜਾ ਡੰਗਰ ਹੈ ਉਸਨੇ ਲਾਈਕ ਜਿਸ ਤਰ੍ਹਾਂ ਘੁੰਮੀ ਅੱਜ ਵੀ ਲਹਿੰਦੇ ਪੰਜਾਬ ਦੇ ਕਈ ਏਰੀਆ ਦੇ ਵਿੱਚ ਪੁਰਾਣੇ ਖੂਹ ਮਿਲ ਜਾਂਦੇ ਜੀ। ਹਾਂਜੀ ਤੇ ਫਿਰ ਉਹ ਜਦੋਂ ਡੰਗਰ ਨੇ ਜਿਸ ਤਰ੍ਹਾਂ ਘੁੰਮੀ ਜਾਣਾ ਤੇ ਉਸੇ ਤਰ੍ਹਾਂ ਉਹ ਜਿਹੜਾ ਪਹੀਆ ਸੀਗਾ ਉਸਨੇ ਘੁੰਮ ਕੇ ਤੇ ਫਿਰ ਉਹ ਜਿਹੜੀਆਂ ਟਿੰਡਾਂ ਸਨ ਜਿਹੜੀਆਂ ਕਿ ਨਿੱਕੇ ਨਿੱਕੇ ਆਲਮੋਸਟ ਜਿੱਦਾਂ ਨਾ ਕੌਲਿਆਂ ਵਾਂਗੂ ਬਣੇ ਸਨ ਤੇ ਉਹਨਾਂ ਨੇ ਪਾਣੀ ਭਰ ਕੇ ਤੇ ਉਹ ਫਿਰ ਅੱਗੇ ਇੱਕ ਆਰਟ ਜਾਂ ਜਿਸ ਤਰ੍ਹਾਂ ਵੀ ਉਹ ਕੱਚਾ ਲਾਈਕ ਜਿਸ ਤਰ੍ਹਾਂ ਨਾਲੀ ਬਣਾਈ ਸੀ ਵੀ ਜਿਹੜੇ ਸਾਰੇ ਖੇਤ 'ਚ ਆਬਵੀਅਸਲੀ ਲਿਮਿਟਡ ਹੋ ਜਾਂਦੇ ਆ ਵੀ ਜਿਹੜਾ ਇੱਕ ਕਿਸਾਨ ਵੀ ਕਿੰਨਾ ਏਰੀਆ ਕਲਟੀਵੇਟ ਕਰ ਸਕਦਾ ਹੈ ਕਿਉਂਕਿ ਹੁਣ ਉਹ ਜਾਨਵਰ ਵੀ ਕਿੰਨਾ ਕੁ ਤੁਸੀਂ ਪਾਣੀ ਲਾ ਲਓਗੇ ਹਨਾ ਖੂਹ ਦਾ। ਫਿਰ ਉਸ ਦੀਆਂ ਹੋਰ ਵੀ ਕਈ ਪ੍ਰੋਬਲਮਾਂ ਸਨ ਕਿਉਂਕਿ ਜਿਹੜਾ ਟਿੰਡਾਂ ਵਾਲਾ ਖੂਹ ਸੀ ਕਿਉਂਕਿ ਜਿਹੜੀਆਂ ਟਿੰਡਾਂ ਸਨ ਨਾ ਪਹਿਲਾਂ ਉਹ ਮਿੱਟੀ ਦੀਆਂ ਹੁੰਦੀਆਂ ਸਨ ਤੇ ਜਿਸ ਤਰ੍ਹਾਂ ਮਿੱਟੀ ਦੀਆਂ ਟਿੰਡਾਂ ਫਿਰ ਉਹ ਟੁੱਟ ਜਾਣੀਆਂ। ਫਿਰ ਹੁਣ ਜੇ ਟੁੱਟ ਜਾਂਦੀ ਫਿਰ ਪਾਣੀ ਨਹੀਂ ਲੱਗ ਰਿਹਾ। ਫਿਰ ਉਹਨਾਂ ਨੇ ਆਬਵੀਅਸਲੀ ਜਿਸ ਤਰ੍ਹਾਂ ਪਿੰਡ ਦੇ ਵਿੱਚ ਵੀ ਜਿਹੜਾ ਸੀਗੇ ਜਿਹੜੇ ਟਿੰਡਾਂ ਬਣਾਉਂਦੇ ਸਨ ਫਿਰ ਉਹਨਾਂ ਨੇ ਜਾ ਕੇ ਉਹ ਰਿਪੇਅਰ ਕਰਨਾ ਤੇ ਫਿਰ ਜਿਹੜਾ ਖੂਹ ਹੈ ਉਹ ਫਿਰ ਦੁਬਾਰਾ ਚੱਲਣਾ। ਫਿਰ ਇਸੇ ਤਰ੍ਹਾਂ ਫਿਰ ਜਿਸ ਤਰ੍ਹਾਂ ਪ੍ਰੋਗਰੈਸ ਹੋਇਆ ਫਿਰ ਲੋਹੇ ਦੀਆਂ ਟਿੰਡਾਂ ਬਣਨੀਆਂ ਸ਼ੁਰੂ ਹੋ ਗਈਆਂ ਤੇ ਜਿਹੜਾ ਉਹ ਥੋੜਾ ਜਿਹਾ ਬੈਟਰ ਲਾਈਕ ਹੋ ਗਿਆ ਪਰ ਫਿਰ ਵੀ ਉਹ ਲਿਮਿਟਡ
ਏਰੀਆ ਨੂੰ ਤੁਸੀਂ ਪਾਣੀ ਲਾ ਸਕੇ, ਜਿਸ ਤਰ੍ਹਾਂ ਕੋਈ ਬਲਦ ਕਿਸੇ ਨੇ ਜੋੜ ਲਿਆ। ਫਿਰ ਜੇ ਤੁਸੀਂ ਸਾਊਥ ਪੰਜਾਬ 'ਚ ਜਾਂਦੇ ਹੋ, ਉੱਥੇ ਊਂਠ ਆ ਜਾਂਦਾ ਸੀ। ਜਿਸ ਤਰ੍ਹਾਂ ਕੋਈ ਪੰਜਾਬੀ, ਮੈਂ ਇੱਕ ਕਹਾਣੀ ਵੀ ਪੜ੍ਹੀ ਆ, ਲੋਕੀ ਉਹ ਇੱਕ ਮਜ਼ਾਕ 'ਚ ਕਹਿਣਾ ਵੀ ਕਿਵੇਂ ਆ ਖੂਹ ਜੁੜੇ ਊਂਠ ਨੂੰ ਖੋਪੇ ਲਾਏ ਆ। ਸੋ ਖੋਪੇ ਹੁੰਦੇ ਸੀ ਵੀ ਉਹਨਾਂ ਨੇ ਉਹ ਅੱਖਾਂ ਨੂੰ ਕਵਰ ਕਰ ਦੇਣਾ ਤਾਂ ਕਿ ਉਹ ਜਿਹੜੇ ਡੰਗਰ ਨੇ ਉਹਨੇ ਗੋਲ ਸਰਕਲ ਦੇ ਵਿੱਚ ਹੀ ਜਿਹੜਾ ਆ ਉਹ ਘੁੰਮੀ ਜਾਣਾ ਤੇ ਉਹ ਪਾਣੀ ਲੱਗੀ ਜਾਣਾ। ਫਿਰ ਯਕੀਨਨ ਤੌਰ ਤੇ ਕਿਉਂਕਿ ਜ਼ਮੀਨਾਂ ਤੇ ਜਿਹੜੀਆਂ ਨੇ ਉਹ ਲਿਮਿਟਡ ਰਹਿਣਗੀਆਂ, ਕਿਉਂਕਿ ਇਹ ਜਿਹੜੇ ਡਿਸਟ੍ਰਿਕਟ ਨੇ ਬਹੁਤ ਪਹਿਲਾਂ ਕਲਟੀਵੇਟ ਹੋ ਚੁੱਕੇ ਸਨ ਤੇ ਫੈਮਲੀਆਂ ਨੇ ਵੱਡੀਆਂ ਹੋਈ ਜਾਣਾ ਹੈ। ਤੇ ਹੁਣ ਜੇ ਫੈਮਲੀਆਂ ਵੀ ਉਸ ਟਾਈਮ ਤੇ ਜਿਹੜੀਆਂ ਲੋਕਾਂ ਦੀਆਂ ਵੱਡੀਆਂ ਸਨ, 8-8 10-10 ਮੁੰਡੇ ਸਨ। ਹੁਣ ਜੇ ਕੋਈ ਬੰਦੇ ਕੋਲ 100 ਏਕੜ ਹੈ, ਉਹਦੇ 10 ਮੁੰਡੇ ਨੇ, 10 ਮੁੰਡਿਆਂ ਨੂੰ ਜਿਹੜੇ ਉਹ 10, ਫਿਰ ਉਹ 10 ਮੁੰਡਿਆਂ ਦੇ ਅੱਗੇ ਜੇ 5 ਮੁੰਡੇ ਹੋਏ ਤੇ ਜਿਹੜੀ ਅਗਲੀ ਜਨਰੇਸ਼ਨ 'ਚ 2-2 ਏਕੜ ਹੋਏ। ਫਿਰ ਇਸੇ ਤਰ੍ਹਾਂ ਜਿਹੜੀਆਂ ਜ਼ਮੀਨਾਂ ਨੇ ਉਹ ਬਿਲਕੁਲ ਘਟਣ ਲੱਗ ਗਈਆਂ। ਫਿਰ ਅੰਗਰੇਜ਼ ਨੂੰ ਇਹ ਡਰ ਸੀ ਵੀ ਲੋਕਾਂ ਦੇ ਫਾਈਨੈਂਸ਼ੀਅਲ ਹਾਲਾਤ ਜਿਹੜੇ ਨੇ ਉਹ ਖਰਾਬ ਹੋਣਗੇ ਤੇ ਉਹਦੇ ਕਰਕੇ ਜਿਹੜੀ ਇਹ ਰਿਬੈਲੀਅਨ ਦੇ ਚਾਂਸ ਜਿਹੜੇ ਨੇ ਇਹ ਜ਼ਿਆਦਾ ਹੋਣਗੇ, ਕਿਉਂਕਿ ਅੰਗਰੇਜ਼ ਦਾ ਇਨਕਮ ਦਾ ਸੋਰਸ ਸੀ ਜਿਹੜਾ ਇੰਡੀਅਨ ਸਬ ਕੰਟੀਨੈਂਟ ਸੀ। ਐਕਚੁਅਲੀ ਤੁਸੀਂ ਮੰਨੋਗੇ ਨਹੀਂ, ਪਰ ਇਹ ਜਿਹੜੀ ਪੰਜਾਬ 'ਚ ਜਿੰਨੀ ਵੀ ਖੇਤੀਬਾੜੀ ਹੁੰਦੀ ਸੀ, ਇਹਦਾ ਜਿਹੜਾ ਇੱਕ ਤੇ ਲੋਕਾਂ ਨੇ ਟੈਕਸ ਦੇਣਾ ਜਿਹਨੂੰ ਮਾਮਲਾ ਕਿਹਾ ਜਾਂਦਾ ਸੀ ਉਸ ਟਾਈਮ ਤੇ। ਫਿਰ ਉਸ ਤੋਂ ਇਲਾਵਾ ਇਹ ਜਿੰਨਾ ਵੀ ਸੀਗਾ ਐਕਸਪੋਰਟ ਹੋ ਕੇ, ਕਿਉਂਕਿ ਹੁਣ ਇੰਗਲੈਂਡ ਜੇ ਤੁਸੀਂ ਮੁਲਕ ਵੇਖਿਆ ਜਾਂ ਕਲਾਈਮੇਟ ਵਾਈਜ਼, ਉੱਥੇ ਇੰਨੀ ਜ਼ਿਆਦਾ ਫਸਲ ਤੇ ਨਹੀਂ ਹੋ ਸਕਦੀ ਸੀ, ਪਰ ਜਿੰਨਾ ਵੀ ਫੂਡ ਗ੍ਰੇਨ ਵਗੈਰਾ ਇਹ ਯੂਰਪ ਦੇ ਵਿੱਚ ਵੀ ਲਾਈਕ ਜਾਣਾ ਆਲਮੋਸਟ ਲਾਈਕ ਇਹ ਇੰਡੀਅਨ ਸਬ ਕੰਟੀਨੈਂਟ ਤੋਂ ਹੀ ਜਾਂਦਾ ਸੀਗਾ ਉਸ ਟਾਈਮ ਤੇ। ਤੇ ਇਸ ਕਰਕੇ ਐਗਰੀਕਲਚਰਲੀ ਲਾਈਕ ਇਹ ਕਾਫੀ ਇੰਪੋਰਟੈਂਟ ਸੀ।